ਇਹ ਖਬਰ ਜਿਹੜੀ ਆ ਉਹ ਅੱਜ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਰਨ ਕੀਤੀ ਹੈਗੀ ਆ। ਉਹ ਤੁਸੀਂ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਸ਼ੋ ਵੀ ਕਰ ਸਕਦੇ ਆ ਵੀ ਇਮੀਗ੍ਰੈਂਟ ਟਰੱਕ ਡਰਾਈਵਰਸ ਹੈਵ ਬਿਕਮ ਕੋਲੈਟਰਲ ਡੈਮੇਜ ਇਨ ਦ ਸਟੇਟਸ ਵਾਰ ਵਿਦ ਟਰੰਪ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਆ 17,000 ਦੇ ਕਰੀਬ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਹ ਕੈਂਸਲ ਕਰ ਦਿੱਤੇ ਸੀ ਪਿਛਲੇ ਮਹੀਨੇ ਕੈਲੀਫੋਰਨੀਆ ਨੇ। ਪਰ ਹੁਣ ਇਹ ਪਤਾ ਲੱਗ ਰਿਹਾ ਵੀ ਕੈਲੀਫੋਰਨੀਆ ਸਟੇਟ ਕਹਿ ਰਹੀ ਆ ਵੀ ਉਹਨਾਂ ਦੇ ਜਿਹੜੇ ਲਾਇਸੈਂਸ ਆ ਦੁਬਾਰਾ ਕੀ ਰੀਇਨਸਟੇਟ ਕਰ ਦਿੱਤੇ ਜਾਣਗੇ, ਕਿਉਂਕਿ ਉਹਨਾਂ ਨੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਲੈਟਰ ਲਿਖਿਆ ਵੀ ਬਹੁਤਿਆਂ ਦੇ ਇਮੀਗ੍ਰੇਸ਼ਨ ਸਟੇਟਸ ਨਹੀਂ ਅਪਡੇਟ ਹੋਏ ਸੀ। ਜਿੱਦਾਂ ਕਈਆਂ ਦਾ ਵਰਕ ਪਰਮਿਟ ਐਕਸਪਾਇਰ ਹੋਇਆ ਸੀ ਪਰ ਉਹਨਾਂ ਕੋਲ ਆ ਗਿਆ ਸੀ ਨਵਾਂ, ਉਹਨਾਂ ਨੇ ਅਪਡੇਟ ਨਹੀਂ ਕੀਤਾ ਸੀ, ਜਾਂ ਕਿਸੇ ਕੋਲ ਵਰਕ ਪਰਮਿਟ ਸੀ ਜਾਂ ਉਹਦੇ ਕੋਲ ਗ੍ਰੀਨ ਕਾਰਡ ਆ ਗਿਆ ਸੀ, ਉਹ ਸਟੇਟਸ ਨਹੀਂ ਅਪਡੇਟ ਕੀਤਾ ਸੀ, ਜਾਂ ਕੋਈ ਸਿਟੀਜ਼ਨ ਬਣ ਗਿਆ ਸੀਗਾ। ਸੋ ਡਿਪਾਰਟਮੈਂਟ ਆਫ ਮੋਟਰ ਵਹੀਕਲ ਕਹਿੰਦੇ ਪਈ ਉਹ ਪਲਾਨ ਕਰ ਰਹੀ ਆ ਵੀ ਹੁਣ ਦੁਬਾਰਾ ਕੀ ਫੇਰ ਇਸ਼ੂ ਕਰੂਗੀ ਡਰਾਈਵਰਸ ਦੇ ਨਵੇਂ ਲਾਇਸੈਂਸ ਇਸ ਹਫ਼ਤੇ ਤੋਂ। ਇਹ ਕ੍ਰੋਨਿਕਲ ਨੇ ਦੱਸਿਆ ਵੀ ਉਹਨਾਂ ਨੂੰ ਇੱਕ ਲੈਟਰ ਵੀ ਮਿਲਿਆ ਹੈਗਾ ਆ। ਡੀਐਮਵੀ ਡਾਇਰੈਕਟਰ ਸਟੀਵ ਗਾਰਡਨ ਜੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਟੈਕਨੀਕਲ ਇਸ਼ੂ ਸੀਗੇ ਜਿਹਦੇ ਕਰਕੇ ਗਲਤੀ ਹੋਈ ਸੀ ਉਹ ਸਾਰੀ ਜਿਹੜੀ ਸਟੇਟ ਨੇ ਹੁਣ ਕਰੈਕਟ ਕਰ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਹਾਲਾਂਕਿ ਕਾਫੀ ਫਾਈਟ ਕਰ ਰਿਹਾ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ, ਕਿਉਂਕਿ ਸ਼ਾਨ ਡਫੀ ਹੁਣੀ ਜਿਹੜੀ ਆ ਮਿਲੀਅਨਸ ਆਫ ਡਾਲਰ ਦੀ ਫੰਡਿੰਗ ਰੋਕ ਦਿੱਤੀ ਸੀ। ਪਰ ਉਹਨਾਂ ਨੇ ਪੂਰਾ ਐਕਸਪਲੇਨ ਕੀਤਾ ਵੀ ਕਿਸ ਤਰ੍ਹਾਂ ਜਿਹੜੇ ਲਾਇਸੈਂਸਸ ਆ ਇਹ ਵੈਲਿਡ ਹੈਗੇ ਆ। ਸੋ ਇਸ ਆਰਟੀਕਲ ਦੇ ਵਿੱਚ ਕਾਫੀ ਜਿਹੜੇ ਆਪਣੇ ਸਿੱਖ ਆ ਉਹਨਾਂ ਦੀਆਂ ਸਟੋਰੀਆਂ ਵੀ ਜਿਹੜੀਆਂ ਰਨ ਕੀਤੀਆਂ ਗਈਆਂ ਹੈਗੀਆਂ। ਜੀ ਕੱਲ ਜਿਹੜੇ ਯੂਨਾਈਟਿਡ ਸਿੱਖ ਵਾਲਿਆਂ ਨੇ ਵੀ ਇਹੀ ਚੀਜ਼ ਪੋਸਟ ਜਿਹੜੀ ਉਹ ਕੀਤੀ ਸੀ ਵੀ 17,000 ਜਿਹੜੇ ਲਾਇਸੈਂਸ ਰਿਵੋਕ ਕੀਤੇ ਜਾ ਰਹੇ। ਸੋ ਇਟਸ ਅ ਗੁੱਡ ਨਿਊਜ਼। ਫਾਈਨਲੀ ਥੋੜੀ ਜੀ ਕੋਈ ਇਹਨਾਂ ਲੋਕਾਂ ਦੇ ਲਈ ਗੁੱਡ ਨਿਊਜ਼ ਆਈ, ਕਿਉਂਕਿ ਜਿਹਦੇ ਵਿੱਚ ਡੀਐਮਵੀ ਦੀ ਗਲਤੀ ਆ ਉਸ ਨੂੰ ਉਹ ਸੁਧਾਰਨਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ। ਲੋਕਾਂ ਦੀ ਉਸ ਦੇ ਵਿੱਚ ਗਲਤੀ ਜਿਹੜੀ ਉਹ ਨਹੀਂ ਸੀ ਵੀ ਤੁਸੀਂ ਤਰੀਕਾ ਜਿਹੜੀ ਮਨਿਆਦ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਚੇਂਜ ਨਹੀਂ ਕੀਤੀਆਂ। ਈਵਨ ਜਿਹੜੇ ਲੋਕ ਹੁਣ ਹਰਜੋਤ ਸਿੰਘ ਜੀ ਉਹਨਾਂ ਲੋਕਾਂ ਦਾ ਵਿਚਾਰਿਆਂ ਦਾ ਕੀ ਬਣੂਗਾ ਜਿਹੜੇ ਠੀਕ ਕਰਾਉਣ ਦੇ ਲਈ ਡੀਐਮਵੀ ਗਏ, ਉਹਨਾਂ ਦੇ ਲਾਇਸੈਂਸ ਹੀ ਰੱਖ ਲਏ। ਸੋ ਇਹ ਪਤਾ ਨਹੀਂ ਇਹਨਾਂ ਦਾ ਜਿਹੜਾ ਰਿਪਲ ਇਫੈਕਟ ਆ ਕਿੱਥੇ ਕਿੱਥੇ ਤੱਕ ਜਿਹੜਾ ਉਹ ਪਿਆ ਹੋਣਾ, ਪਰ ਲੋਕਾਂ ਨੂੰ ਫਾਈਟ ਕਰਨਾ ਪੈਣਾ। ਲਾਈਕ ਜਿਹੜੇ ਫਾਈਟ ਕਰ ਰਹੇ ਆ ਉਹਨਾਂ ਦਾ ਅਸੀਂ ਥੈਂਕ ਯੂ ਵੀ ਕਰਦੇ ਹਾਂ। ਸੋ ਐਸਐਫ ਕ੍ਰੋਨਿਕਲ ਨੇ ਅੱਜ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਇਹ ਨਿਊਜ਼ ਜਿਹੜੀ ਉਹ ਛਾਪੀ ਹੈਗੀ ਆ ਵੀ ਕੀ ਇਸ ਦੇ ਵਿੱਚ ਇਸ ਮੌਕੇ ਚੱਲ ਜੋ ਰਿਹਾ ਹੈਗਾ ਆ। ਸੋ ਬਹੁਤ ਸਾਰੀਆਂ ਕੰਪਨੀਆਂ ਨੂੰ ਇਹ ਡਰ ਸੀਗਾ, ਕੰਮ ਵੀ ਘਟਿਆ ਹੀ ਪਿਆ ਸੀਗਾ, ਕੰਮ ਤਾਂ ਵੈਸੇ ਹੀ ਪਹਿਲਾਂ ਹੀ ਜਿਹੜਾ ਉਹ ਘੱਟ ਸੀਗਾ ਹਰਜੋਤ ਸਿੰਘ ਜੀ, ਤਾਂ ਹੁਣ ਉਹਨਾਂ ਨੂੰ ਇਹ ਸੀਗਾ ਵੀ ਡਰਾਈਵਰ ਜਿਹੜੇ ਉਹ ਨਹੀਂ ਸੀ ਮਿਲਣੇ। ਸੋ ਡਰਾਈਵਰ ਸ਼ਾਰਟੇਜ ਹੋਣ ਦੀ ਜਿਹੜੀ ਕਿਆਸ ਰਹੀ ਸੀ। ਹੁਣ 17,000 ਚੋਂ 17,000 ਦੇ ਹੀ ਜਿਹੜੇ ਲਾਇਸੈਂਸ ਆ ਉਹ ਮੁੜ ਬਹਾਲ ਹੋਣਗੇ, ਜਾਂ ਜਿਹੜੇ ਉਹ ਕੈਂਸਲ ਕਰਨੇ ਸੀਗੇ ਵੀ ਉਸ ਨੂੰ ਉਹਨਾਂ ਨੇ ਰੋਕ ਦਿੱਤਾ ਆ, ਜਾਂ ਜਿਨ੍ਹਾਂ ਦੇ ਡਾਕੂਮੈਂਟੇਸ਼ਨਸ ਅਪਡੇਟ ਹੋਣਗੀਆਂ, ਕਿਹਦੀਆਂ ਹੋਣਗੀਆਂ, ਕਿਵੇਂ ਹੋਣਗੀਆਂ, ਡੀਐਮਵੀ ਉਹਦੇ ਉੱਤੇ ਆਉਣ ਵਾਲੇ ਦਿਨਾਂ ਚਾਨਣਾ ਜਿਹੜੀ ਉਹ ਪਾ ਸਕਦੀ ਆ। ਪਰ ਜੇ ਲੇਟੈਸਟ ਜੇ ਤੁਸੀਂ ਡੀਐਮਵੀ ਦੀ ਵੈਬਸਾਈਟ ਦੇ ਉੱਤੇ ਜਿਹੜਾ ਤੁਸੀਂ ਦੇਖੋ, ਉਹਨਾਂ ਨੇ ਉਸ ਤੋਂ ਬਾਅਦ ਚ ਜਿਹੜੀ 29 ਸਤੰਬਰ ਵਾਲੀ ਅਪਡੇਟ ਆ ਨਾ, ਉਸ ਤੋਂ ਬਾਅਦ ਦੇ ਵਿੱਚ ਕੋਈ ਅਜੇ ਤੱਕ ਹੋਰ ਅਪਡੇਟ ਨਹੀਂ ਕੀਤੀ। ਅਜੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਉਹੀ ਕੁਛ ਲਿਖਿਆ ਆ, ਪਰ ਜਿੱਦਾਂ ਅੱਜ ਹੁਣ ਤੁਹਾਨੂੰ ਅਸੀਂ ਕ੍ਰੋਨਿਕਲ ਦੀ ਜਿਹੜੀ ਰਿਪੋਰਟ ਪੇਸ਼ ਕੀਤੀ ਆ, ਦੱਸ ਰਹੇ ਆ ਵੀ ਇਹਨਾਂ ਦੇ ਜਿਹੜੇ ਲਾਇਸੈਂਸ ਆ ਕੈਂਸਲ ਹੋਣੇ ਜਿਹੜੇ ਉਹ ਹਾਲ ਦੀ ਘੜੀ ਕੈਂਸਲ ਕਰ ਦਿੱਤੇ ਗਏ ਆ, ਵੀ ਉਹ ਕੈਂਸਲ ਨਹੀਂ ਕੀਤੇ ਜਾਣਗੇ ਬੇਸਿਕਲੀ। ਸੋ ਕੈਂਸਲੇਸ਼ਨ ਨੂੰ ਕੈਂਸਲ ਕੀਤਾ ਗਿਆ ਆ। ਸੋ ਕਿੰਨਿਆਂ ਕੁ ਨੂੰ ਇਸ ਦੇ ਨਾਲ ਅਸਰ ਜਿਹੜਾ ਉਹ ਪਊਗਾ, ਇਹ ਜਿਹੜਾ ਓਵਰਆਲ ਪਤਾ ਲੱਗੂਗਾ। ਪਰ ਇੱਕ ਜਿੱਤ ਹੋਈ ਆ ਉਹਨਾਂ ਡਰਾਈਵਰਸ ਦੀ ਜਿਹੜੇ ਕਹਿੰਦੇ ਸੀਗੇ ਵੀ ਭਾਈ ਸਾਡੇ ਸਾਰੇ ਡਾਕੂਮੈਂਟੇਸ਼ਨ ਹੋਣ ਦੇ ਬਾਵਜੂਦ ਵੀ ਡੀਐਮਵੀ ਸਾਨੂੰ ਕੋਈ ਬਾਹ ਪੱਲਾ ਨਹੀਂ ਫੜਾ ਰਹੀ, ਤੇ ਇਵੈਂਚੁਅਲੀ ਕਈ ਦਿਨਾਂ ਦੀ, ਕਈ ਮਹੀਨਿਆਂ ਦੀ, ਕਈ ਹਫ਼ਤਿਆਂ ਦੀ ਜਦੋਜਹਿਦ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਇਸ ਟਾਈਮ ਮਾਮਲਾ ਜਿਹੜਾ ਉਹ ਸੁਣਿਆ ਗਿਆ ਹੈਗਾ ਆ। 17,000 ਦੇ ਤਾਂ ਹਰਜੋਤ ਸਿੰਘ ਜੀ ਕੈਂਸਲ ਹੋਏ ਸੀ, ਪਰ ਇਹ ਜਿਹੜਾ ਐਫਐਮਸੀਐਸਏ ਨੇ ਆਪਣਾ ਪ੍ਰੈਸਰ ਜਾਰੀ ਕੀਤਾ ਸੀਗਾ ਨਾਨ ਸਿਟੀਜ਼ਨ ਐਪਲੀਕੈਂਟ ਵਾਲਿਆਂ ਨੂੰ ਨਹੀਂ ਦੇਣੇ, ਹੋਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਕਹੀਆਂ ਸੀ ਉਹਦੇ ਅੰਡਰ ਤਾਂ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ 65,000 ਤੋਂ ਵੱਧ ਡਰਾਈਵਰ ਜਿਹੜਾ ਉਹਨਾਂ ਕੈਟਾਗਰੀਜ਼ ਦੇ ਅੰਡਰ ਆ ਜਾਣਾ ਸੀਗਾ। ਸੋ ਹੁਣ ਥੋੜੀ ਜਿਹੀ ਇੱਕ ਸੁੱਖ ਦਾ ਸਾਹ ਇਹਨਾਂ ਸਾਰਿਆਂ ਦੇ ਲਈ ਆਇਆ ਹੈਗਾ ਜੀ। ਇਹਦੇ ਵਿੱਚ ਇਸ ਆਰਟੀਕਲ 'ਚ ਇਹ ਲਿਖਿਆ ਆ ਵੀ ਹਜੇ ਤੱਕ ਇਹ ਨਹੀਂ ਪਤਾ ਵੀ ਜੋ ਫੈਡਰਲ ਗਵਰਨਮੈਂਟ ਆ ਉਹ ਕਿੱਦਾਂ ਰਿਸਪੌਂਡ ਕਰੂਗੀ ਕੈਲੀਫੋਰਨੀਆ ਦੇ ਇਸ ਡਿਸੀਜਨ ਦੇ ਉੱਤੇ ਵੀ ਜੀ ਅਸੀਂ ਰੀਇਸ਼ੂ ਕਰਨੇ ਲਾਇਸੈਂਸ ਸ਼ੁਰੂ ਕਰ ਦਿੱਤੇ ਹੈਗੇ ਆ। ਟਰੰਪ ਆਫੀਸ਼ੀਅਲਸ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ ਨਵੇਂ ਰੂਲ ਲਾਉਣ ਦੀ,
ਤਾਂ ਕਿ ਜਿਹੜੇ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਕਮਰਸ਼ੀਅਲ ਲਾਇਸੈਂਸ ਨਾ ਲੈ ਸਕਣ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਮੈਜੋਰਟੀ ਆਫ ਇਮੀਗ੍ਰੈਂਟ ਐਪਲੀਕੈਂਟਸ ਹੈਗੇ ਆ। ਹਾਲਾਂਕਿ ਕੋਰਟ ਨੇ ਵੀ ਜਿਹੜਾ ਰੂਲ ਕੀਤਾ ਆ ਵੀ ਇਹ ਤੇ ਹੋਲਡ ਕਰੋ, ਤੁਸੀਂ ਜਿਹੜੇ ਲਾਇਸੈਂਸ ਆ ਉਹ ਕੈਂਸਲ ਨਹੀਂ ਕਰ ਸਕਦੇ ਹੈਗੇ। ਪਰ ਯੂਐਸ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ $150 ਮਿਲੀਅਨ ਦੀ ਜਿਹੜੀ ਫੈਡਰਲ ਫੰਡਿੰਗ ਹੈਗੀ ਆ ਉਹ ਰੋਕੀ ਹੋਈ ਆ ਉਹਨਾਂ ਸਟੇਟਾਂ ਦੀ ਜਿੱਥੇ ਇਹ ਜਿਹੜੇ ਇਮੀਗ੍ਰੈਂਟਸ ਨੂੰ ਜਿਹੜੇ ਲਾਇਸੈਂਸ ਨਾਨ ਡੋਮਿਸਾਈਲ ਡਰਾਈਵਰਸ ਦਾ ਜਿਹੜਾ ਸੀਗਾ ਜੀ, ਰੌਲਾ। ਜੀ। ਸੋ ਇਹ ਕਹਿੰਦੇ ਸਾਰਾ ਕੁਝ ਇੱਕੋ ਸਮੇਂ ਤੇ ਵਾਪਰਿਆ। ਇੱਕ ਮੰਗੋਲੀਅਨ ਅਸਾਈਲਮ ਸੀਕਰ ਹੈਗਾ ਨੋਮੋਜ਼ਲ ਦਵਰਵ ਦਾ, ਤੇ ਉਹਨੇ ਕਿਹਾ ਵੀ ਉਹਨੂੰ ਵੀ ਨੋਟਿਸ ਕੈਂਸਲੇਸ਼ਨ ਦਾ ਮਿਲ ਗਿਆ ਸੀ, ਪਰ ਹਜੇ ਵੀ ਸਾਨੂੰ ਪਤਾ ਨਹੀਂ ਵੀ ਬਣਨਾ ਕੀ ਹੈਗਾ ਆ। ਸੋ ਇਮੀਗ੍ਰੈਂਟਸ ਦੇ ਉੱਤੇ ਇਸ ਚੀਜ਼ ਦਾ ਬਹੁਤ ਸਾਰਾ ਜਿਹੜਾ ਅਸਰ ਪਿਆ ਸੀ। ਡਾਕਾ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਲੋਕ ਆਏ ਆ ਸਟੂਡੈਂਟ, ਜਦੋਂ ਉਹ ਅੰਡਰ 14 ਏਜ ਸੀਗੇ, ਤੇ ਉਹਨਾਂ ਦੇ ਵੀ 65,000 ਦੇ ਕਰੀਬ ਡਰਾਈਵਰਸ ਇਸ ਕੈਟਾਗਰੀ ਦੇ ਵਿੱਚ ਪੈਂਦੇ ਹੈਗੇ ਆ। ਸੋ ਹੁਣ ਦੇਖਦੇ ਆ ਵੀ ਇਹ ਕਿੱਦਾਂ ਲਾਗੂ ਹੁੰਦਾ ਹੈਗਾ, ਜਾਂ ਫਿਰ ਵੀ ਲਾਗੂ ਹੋਣ ਤੋਂ ਬਾਅਦ ਲਾਇਸੈਂਸ ਮਿਲਣ ਤੋਂ ਬਾਅਦ ਵੀ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਫਿਰ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਰੋਕਿਆ ਜਾਊਗਾ, ਆਈਸ ਦੇ ਕੋਲ ਫੜਾਇਆ ਜਾਊਗਾ, ਜੋ ਕੁਝ ਹੁਣ ਵਾਪਰ ਰਿਹਾ ਹੈਗਾ। ਫਲੋਰੀਡਾ ਦੀ ਇਨਸੀਡੈਂਟ ਤੋਂ ਬਾਅਦ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕੈਲੀਫੋਰਨੀਆ ਦੇ ਜਿਹੜੇ ਕਮਰਸ਼ੀਅਲ ਲਾਇਸੈਂਸ ਪ੍ਰੋਸੈਸ ਸੀ, ਖਾਸ ਕਰਕੇ ਇਮੀਗ੍ਰੈਂਟ ਵਰਕਰਸ ਦੇ ਲਈ, ਉਸ ਨੂੰ ਆਡਿਟ ਕੀਤਾ ਸੀ, ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ 26% ਜਿਹੜੇ ਉਹਨਾਂ ਨੇ 145 ਲਾਇਸੈਂਸ ਰਿਵਿਊ ਕੀਤੇ ਸੀ ਉਹ ਫੇਲ ਹੋਏ ਸੀ ਫੈਡਰਲ ਰਿਕੁਆਇਰਮੈਂਟਸ ਨੂੰ ਕੰਪਾਈਲ ਕਰਨ ਦੇ ਲਈ, ਤੇ ਉਹ ਉਹਦੇ ਨਾਲ ਮੇਲ ਨਹੀਂ ਖਾਂਦੇ ਸੀਗੇ ਜੋ ਫੈਡਰਲ ਆਡਿਟ ਹੋਇਆ ਸੀਗਾ। ਸੋ ਫੈਡਰਲ ਸਰਕਾਰ ਦੀ ਤਾਂ ਸਟੇਟ ਦੀ ਹਜੇ ਵੀ ਲੜਾਈ ਚੱਲ ਰਹੀ ਆ, ਪਰ ਕੈਲੀਫੋਰਨੀਆ ਨੇ ਇਹ ਕਹਿਤਾ ਹੈ ਵੀ ਹਾਂ ਉਹ ਜਿਹੜੇ 17,000 ਲਾਇਸੈਂਸ ਆ, ਜੇ ਉਹਨਾਂ ਦੇ ਵਰਕ ਪਰਮਿਟ ਐਕਸਟੈਂਡਡ ਹੋਏ ਤੇ ਉਹ ਦੁਬਾਰਾ ਕੀ ਫਿਰ ਰੀਇਸ਼ੂ ਕਰ ਦਿੱਤੇ, ਕੈਂਸਲ ਨਹੀਂ ਹੋਣਗੇ। ਸੋ ਡੀਐਮਵੀ ਨੇ ਆਪਣੀ ਚਿੱਠੀ ਜਿਹੜੀ ਡੀਓਟੀ ਨੂੰ ਲਿਖੀ ਆ, ਉਹ ਕਹਿੰਦੇ ਵੀ ਉਹਨਾਂ ਨੇ ਉਹਦੇ ਵਿੱਚ ਕਿਹਾ ਆ ਵੀ ਜਿਹੜੇ ਪ੍ਰੋਗਰਾਮਿੰਗ ਐਰਰ ਸੀਗੇ, ਜਿਹੜੇ ਵੱਡੇ ਪ੍ਰੋਗਰਾਮਿੰਗ ਐਰਰ ਸੀਗੇ, ਅਸੀਂ ਉਹਨਾਂ ਨੂੰ ਠੀਕ ਕਰਨ ਜਾ ਰਹੇ ਆ, ਤਾਂ ਜੋ ਜਿਹੜੀ ਐਪਲੀਕੈਂਟ ਦੀ ਐਕਸਪਾਇਰੇਸ਼ਨ ਡੇਟ ਆ ਉਹ ਆਟੋਮੈਟਿਕਲੀ ਮੈਚ ਜਿਹੜੀ ਉਹ ਹੋਵੇ ਉਹਦੇ ਵਰਕ ਪਰਮਿਟ ਦੀ ਐਕਸਪਾਇਰੇਸ਼ਨ ਡੇਟ ਦੇ ਨਾਲ ਹੀ ਉਹਨਾਂ ਨੇ ਸਟੇਟ ਨੇ ਕੈਲੀਫੋਰਨੀਆ ਨੇ ਇਸ ਚਿੱਠੀ ਦੇ ਵਿੱਚ ਇਹ ਵੀ ਕਿਹਾ ਵੀ ਉਹ ਜਿਹੜੇ 60 ਦਿਨ ਦੇ ਕੈਂਸਲੇਸ਼ਨ ਨੋਟਿਸ ਜਿਹੜੇ 17,000 ਲੋਕਾਂ ਨੂੰ ਉਹਨਾਂ ਨੇ ਘੱਲੇ ਸੀ ਐਕਸਪਾਇਰੇਸ਼ਨ ਡੇਟ ਇਸ਼ੂਜ਼ ਦੇ ਨਾਲ, ਇਹ ਮਾਮਲਾ ਹੁਣ ਵੱਧ ਕੇ 20,000 ਤੋਂ ਵੱਧ ਦੇ ਉੱਤੇ ਪਹੁੰਚ ਗਿਆ ਆ। ਸੋ ਜਿਹੜੇ ਪਹਿਲਾਂ 17,000 ਮੰਨੇ ਜਾ ਰਹੇ ਸੀ, ਉਹ ਕਹਿੰਦੇ ਵੀ ਟੋਟਲ ਇੰਪੈਕਟਡ ਡਰਾਈਵਰ ਕਾਊਂਟ ਆ ਉਹ 20,000 ਤੋਂ ਵੱਧ ਹੈਗਾ। ਸੋ 3,000 ਤੋਂ ਵੱਧ ਲੋਕਾਂ ਨੂੰ ਹੋਰ ਵੀ ਲਾਇਸੈਂਸ ਜਿਹੜੇ ਕੈਂਸਲੇਸ਼ਨ ਦੇ ਉਹਨਾਂ ਨੂੰ ਚਿੱਠੀਆਂ ਜਿਹੜੀਆਂ ਇਦਾਂ ਦੀਆਂ ਆਈਆਂ ਹੋਣਗੀਆਂ, ਪਰ ਹੁਣ ਮੇਕ ਸ਼ੋਰ ਇਹ ਕਹਿੰਦੇ ਵੀ ਅਸੀਂ ਕਰਾਂਗੇ। ਕਹਿੰਦੇ ਵੀ ਨਾਲ ਉਹਨਾਂ ਨੇ ਇਹ ਵੀ ਕਿਹਾ ਕੈਲੀਫੋਰਨੀਆ ਨੇ, ਕਹਿੰਦੇ ਵੀ ਅਸੀਂ ਇਹ ਉਹ ਕਦਮ ਚੁੱਕ ਰਹੇ ਹਾਂ ਵੀ ਜਿਨ੍ਹਾਂ ਦੇ ਕੋਲ ਵੈਲਿਡ ਵਰਕ ਆਥੋਰਾਈਜੇਸ਼ਨ ਆ, ਜਿਹੜੇ ਐਕਸਪੀਰੀਅੰਸ ਡਰਾਈਵਰ ਆ, ਜਿਹੜੇ ਕੈਲੀਫੋਰਨੀਆ ਦੀ ਇਕਨੋਮੀ ਦੇ ਲਈ, ਸੁਸਾਇਟੀ ਦੇ ਲਈ ਜ਼ਰੂਰੀ ਆ ਵੀ ਉਹ ਕੰਮ ਕਰਦੇ ਜਿਹੜੇ ਉਹ ਰਹਿਣ। ਤੇ ਸੋ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜਿਹੜੀਆਂ ਕੀਤੀਆਂ ਜਾ ਰਹੀਆਂ ਆ। ਤੇ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਮੈਂਸ਼ਨ ਕੀਤਾ ਵੀ ਸ਼ੌਨ ਡਫੀ ਹੋਣੀ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਇਸ ਚੀਜ਼ ਦੇ ਉੱਤੇ ਅੱਗੇ ਕੀ ਕਦਮ ਚੱਕਦੇ ਆ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਥੋੜੇ ਦਿਨ ਪਹਿਲਾਂ ਨਿਊਯਾਰਕ ਦੇ ਉੱਤੇ ਨਿਸ਼ਾਨਾ ਜਿਹੜਾ ਉਹਨਾਂ ਨੇ ਸਾਧ ਲਿਆ ਸੀਗਾ, ਸ਼ੌਨ ਡਫੀ ਹੋਣਾ ਨੇ 8ਵਾਂ ਸੂਬਾ ਬਣ ਗਿਆ ਉਹ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਨਿਊਯਾਰਕ ਦੇ ਉੱਤੇ ਨਿਸ਼ਾਨਾ ਜਿਹੜਾ ਲਾਇਆ ਵੀ ਉਹਨਾਂ ਨੇ ਵੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਆ ਇਮੀਗ੍ਰੈਂਟਸ ਨੂੰ ਉਹ ਗਲਤ ਢੰਗ ਦੇ ਨਾਲ ਇੰਪ੍ਰੋਪਰਲੀ ਜਿਹੜੇ ਉਹ ਇਸ਼ੂ ਕੀਤੇ ਆ। ਤੇ ਸੇਮ ਧਮਕੀ ਨਿਊਯਾਰਕ ਨੂੰ ਵੀ ਜਿਹੜੀ ਕੈਲੀਫੋਰਨੀਆ ਵਾਲੀ ਦਿੱਤੀ ਗਈ ਆ ਵੀ ਤੁਹਾਡੇ ਵੀ ਮਿਲੀਅਨਸ ਆਫ ਡਾਲਰ ਜਿਹੜੇ ਪ੍ਰੋਜੈਕਟਸ ਦੇ ਵਿੱਚ ਜਿਹੜੇ ਬਾਈ ਪਾਰਟੀਜ਼ਨ ਆਥੋਰਾਈਜ਼ ਹੋਏ ਨੇ ਬਿੱਲਾਂ ਦੇ ਤਹਿਤ, ਉਹਨਾਂ ਨੂੰ ਵੀ ਜਿਹੜਾ ਅਸੀਂ ਕਹਿੰਦੇ ਵੀ ਰੋਕ ਸਕਦੇ ਹੈਗੇ ਆ। ਸੋ ਕੈਲੀਫੋਰਨੀਆ ਆਪਣੇ ਪ੍ਰੋਗਰਾਮਿੰਗ ਦੇ ਵਿੱਚ ਕਹਿੰਦਾ ਵੀ ਹੁਣ ਸੁਧਾਰ ਕਰਾਂਗੇ, ਉਹਨਾਂ ਦੇ ਜਿਹੜੇ ਲਾਇਸੈਂਸਸ ਆ ਉਹਨਾਂ ਨੂੰ ਮੁੜ ਦੁਬਾਰਾ ਬਹਾਲ ਜਿਹੜਾ ਉਹ ਕੀਤਾ ਜਾਊਗਾ ਸਹੀ ਡੇਟਸ ਦੇ ਨਾਲ। ਸੋ ਇਟਸ ਅ ਗੁੱਡ ਥਿੰਗ, ਇਹ ਇੱਕ ਖੁਸ਼ੀ ਵਾਲੀ ਜਿਹੜੀ ਫਾਈਨਲੀ ਕੋਈ ਖਬਰ ਜਿਹੜੀ ਉਹ ਆਈ ਹੈ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਕੋਲ ਵੈਲਿਡ ਵਰਕ ਪਰਮਿਟ ਸੀਗੇ ਤੇ ਵੈਲਿਡ ਲਾਇਸੈਂਸ ਸੀਗੇ, ਪਰ ਡੇਟ ਮਿਸਮੈਚ ਹੋਣ ਕਰਕੇ ਉਹਨਾਂ ਦੇ ਲਾਇਸੈਂਸ ਨੂੰ ਰੱਦ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਸੀਗਾ। ਹਾਂ, ਇਹ ਕਲੈਰਿਟੀ ਨਹੀਂ ਹੈ, ਜਿੱਦਾਂ ਹਰਜੋਤ ਸਿੰਘ ਨੇ ਪਹਿਲਾਂ ਵੀ ਤੁਸੀਂ ਦੱਸਿਆ ਵੀ ਬਾਹਰਲੇ ਸੂਬਿਆਂ ਵਾਲੇ ਹੋਰ ਸਟੇਟਾਂ ਵਾਲੇ ਜਿਹੜੇ ਨਾਨ ਡੋਮਿਸਾਈਲਡ ਲਾਇਸੈਂਸ ਆ ਉਹਨਾਂ ਨੂੰ ਕੇਸ ਨਜ਼ਰ ਦੇ ਨਾਲ ਦੇਖਣਗੇ, ਉਹ ਇੱਕ ਡਿਫਰੈਂਟ ਸਟੋਰੀ ਜਿਹੜੀ ਹੋਊਗੀ।
ਪਰ ਡੀਐਮ ਵੀ ਆਪਣੀ ਗਲਤੀ ਨੂੰ ਹੁਣ ਸੁਧਾਰਨ ਵੱਲ ਨੂੰ ਕਦਮ ਵਧਾ ਰਹੀ ਹੈਗੀ।